ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪ ਸਭ ਨੂੰ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਪੰਜਾਬ ਅਤੇ ਦੁਨੀਆ ਭਰ ਦੀਆਂ ਖਬਰਾਂ ਦੇ ਉੱਤੇ ਥੋੜ੍ਹੀ ਬਹੁਤੀ ਝਾਤ ਮਾਰਦੇ ਹਾਂ। ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਦਿੰਦੇ ਨੇ ਬਲਤੇਜ ਸਿੰਘ ਪੰਨੂ ਜੀ ਇੰਡੀਆ ਤੋਂ, ਅਤੇ ਇਸ ਪ੍ਰੋਗਰਾਮ ਨੂੰ ਜੀ ਸਪੋਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਗੁਰਜੀਤ ਸਿੰਘ ਝਾਮਪੁਰ ਫਰੀਮੌਂਟ ਤੋਂ, ਸਤਨਾਮ ਸਿੰਘ ਸ਼ੇਰਗਿੱਲ ਅਤੇ ਪਰਿਵਾਰ ਸੰਗਰ ਤੋਂ, ਹਰਕੇਵਲ ਸਿੰਘ ਅਤੇ ਰਵਿੰਦਰ ਕੌਰ ਅਟਵਾਲ ਰੋਜ਼ਵਿਲ ਤੋਂ। ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 408 722 7698 ਫੋਨ ਨੰਬਰ 'ਤੇ। ਅਤੇ ਆਓ ਜੀ ਹੁਣ ਆਪਾਂ ਵੱਧਦੇ ਹਾਂ ਅੱਜ ਦੇ ਬੁਲੇਟਿਨ ਦੇ ਵੱਲ ਅਤੇ ਸਵਾਗਤ ਕਰਦੇ ਹਾਂ ਬਲਤੇਜ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ, ਬਹੁਤ ਮਿਹਰਬਾਨੀ ਜੀ ਪੰਨੂ ਜੀ। ਅਤੇ ਅੱਜ ਦਾ ਜਿਹੜਾ ਪਹਿਲਾ ਪ੍ਰਸ਼ਨ ਹੈਗਾ ਆ ਵੀ ਖੱਤਰ ਨੇ ਹਰਿਆਣਾ ਵਾਸਤੇ ਵੱਖਰੇ ਹਾਈ ਕੋਰਟ ਦੀ ਮੰਗ ਕੀਤੀ ਹੈਗੀ, ਉਸ ਦੇ ਬਾਰੇ ਕੀ ਗੱਲਬਾਤ ਹੈ ਜੀ? ਇਹਦੀ ਨਵੀਂ ਦਿੱਲੀ ਦੇ ਵਿੱਚ ਇੱਕ ਜਿਹੜਾ ਸੈਮੀਨਾਰ ਹੋਇਆ ਜੀ, ਔਰ ਇਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਜਿਹੜੇ ਉਹ ਸ਼ਾਮਲ ਹੋਏ। ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਆਖੀ ਕਿ ਜਿਹੜੇ ਜੱਜ ਨੇ ਉਹਨਾਂ ਦੀ ਆਲੋਚਨਾ ਨਹੀਂ ਹੋਣੀ ਚਾਹੀਦੀ, ਬਲਕਿ ਜਿਹੜੇ ਉਹ ਆਪਣਾ ਸਵੈ ਪੜਚੋਲ ਜਿਹੜਾ ਜੀ ਉਹ ਆਪ ਹੀ ਕਰਨਗੇ ਕਿਸ ਜਗ੍ਹਾ ਦੇ ਉੱਤੇ ਉਹ ਜਿਹੜਾ ਉਹ ਗਲਤ ਨੇ ਜੀ। ਹਾਈ ਕੋਰਟ ਦੇ ਚੀਫ ਜਸਟਿਸ, ਮੁੱਖ ਮੰਤਰੀਆਂ ਤੇ ਕਾਨੂੰਨ ਮੰਤਰੀਆਂ ਦੀ ਇੱਕ ਸਾਂਝੀ ਕਾਨਫਰੰਸ ਸੀਗੀ, ਜਿਹਦੇ ਵਿੱਚ ਬੋਲਦਿਆਂ ਹੋਇਆ ਨਰਿੰਦਰ ਮੋਦੀ ਹੋਰਾਂ ਨੇ ਸਿਆਸਤਦਾਨਾਂ ਤੇ ਲੋਕਾਂ, ਮੀਡੀਆ ਤੇ ਚੋਣ ਕਮਿਸ਼ਨ ਦੇ ਨਾਲ ਸੂਚਨਾ ਦੇ ਅਧਿਕਾਰ ਐਕਟ ਤਹਿਤ ਉਹਨਾਂ ਨੇ ਕਿਹਾ ਕਿ ਇਹਦੇ ਤੇ ਬਾਜ਼ ਨਜ਼ਰ ਰੱਖੀ ਜਾਂਦੀ ਹੈ, ਪਰ ਨਿਆਂਪਾਲਿਕਾ ਦੇ ਵਿੱਚ ਇੱਦਾਂ ਦਾ ਕੋਈ ਪ੍ਰਬੰਧ ਜਿਹੜਾ ਉਹ ਨਹੀਂ ਹੁੰਦਾ ਜੀ। ਇੱਕ ਤਾਂ ਭਾਰਤ ਦੇ ਚੀਫ ਜਸਟਿਸ HL ਦੱਤੂ ਨੇ ਇੱਥੇ ਕਿਹਾ ਕਿ ਕੇਸਾਂ ਦੇ ਨਿਬੇੜੇ ਦੇ ਵਾਸਤੇ ਜਿਹੜੀਆਂ ਹੇਠਲੀਆਂ ਅਦਾਲਤਾਂ ਦੇ ਵਾਸਤੇ 5 ਸਾਲ ਦੀ ਸਮਾਂ ਸੀਮਾ ਜਿਹੜੀ ਹੈ ਜੀ ਉਹ ਤੈਅ ਕਰਨ ਦਾ ਫੈਸਲਾ ਜਿਹੜਾ ਜੀ ਹੋ ਗਿਆ। ਮੁੱਖ ਮੰਤਰੀਆਂ ਤੇ ਮੁੱਖ ਜੱਜਾਂ ਦੀ ਸਾਂਝੀ ਕਾਨਫਰੰਸ ਦੌਰਾਨ ਜਸਟਿਸ ਦੱਤੂ ਨੇ ਪੱਤਰਕਾਰਾਂ ਦੇ ਨਾਲ ਗੱਲ ਇਹ ਜਿਹੜੀ ਕਹੀ ਹੈ ਜੀ ਕਿ ਅਸੀਂ ਇਹ ਫੈਸਲਾ ਕੀਤਾ ਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਕਿ ਹੇਠਲੀਆਂ ਅਦਾਲਤਾਂ ਦੇ ਵਿੱਚ ਕੋਈ ਵੀ ਕੇਸ 5 ਸਾਲਾਂ ਤੋਂ ਵੱਧ ਜਿਹੜਾ ਉਹ ਲੰਬਾ ਨਾ ਚੱਲੇ ਜੀ। ਇਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ ਆਪਣੇ ਰਾਜ ਦੇ ਵਾਸਤੇ ਵੱਖਰੀ ਹਾਈ ਕੋਰਟ ਤੇ ਨਿਆਇਕ ਬੁਨਿਆਦੀ ਢਾਂਚੇ ਦੇ ਵਾਸਤੇ 541 ਕਰੋੜ ਦੇ ਕੇਂਦਰੀ ਸਹਿਯੋਗ ਦੀ ਮੰਗ ਕੀਤੀ ਹੈ। ਉਹਨਾਂ ਨੇ ਸੁਝਾਅ ਦਿੱਤਾ ਕਿ ਉੱਚ ਅਦਾਲਤਾਂ ਦੀਆਂ ਨਿਆਇਕ ਕਾਰਵਾਈਆਂ ਦਾ ਵੈਬਸਾਈਟਾਂ ਜਾਂ ਟੈਲੀਵਿਜ਼ਨ ਦੇ ਉੱਤੇ ਸਿੱਧਾ ਪ੍ਰਸਾਰਣ ਜਿਹੜਾ ਜੀ ਉਹ ਕੀਤਾ ਜਾਵੇ। ਇਹਦੇ ਵਿੱਚ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਸ਼ਾਮਲ ਹੋਏ, ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਸਨ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਏ ਜੀ। ਠੀਕ ਹੈ ਜੀ। ਅਤੇ ਅਗਲਾ ਜਿਹੜਾ ਕੁਐਸਚਨ ਪੰਜਾਬ ਦੇ ਪਾਣੀਆਂ ਦੇ ਬਾਰੇ ਜਿਹੜਾ ਮਸਲਾ ਉੱਠਿਆ ਹੋਇਆ, ਉਸ ਦੇ ਵਿੱਚ ਖਨੌਰੀ ਪ੍ਰੋਜੈਕਟ ਦੇ ਉੱਤੇ ਉਂਗਲ ਉਠਾਈ ਗਈ। ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਜੀ ਪਿਛਲੇ ਦਿਨਾਂ ਤੋਂ ਫਿਰ ਇਹਦੇ ਵਿੱਚ ਉਬਾਲ ਜਿਹੜਾ ਉਹ ਆਇਆ। ਖਾਸ ਤੌਰ ਦੇ ਉੱਤੇ ਜਿਹੜੀ ਸੈਂਟਰ ਦੇ ਵਿੱਚ ਜਲ ਸਰੋਤ ਮੰਤਰੀ ਹੈ ਉਮਾ ਭਾਰਤੀ, ਉਹਨੇ ਪੰਜਾਬ ਹਰਿਆਣਾ ਦਰਮਿਆਨ ਸਤਲੁਜ ਯਮੁਨਾ ਲਿੰਕ ਨਹਿਰ ਤੇ ਇੱਦਾਂ ਦੇ ਜਿਹੜੇ ਵਿਵਾਦਮਈ ਮੁੱਦੇ ਨੇ ਉਹਨਾਂ ਨੂੰ ਛੇਤੀ ਸੁਲਝਾ ਲੈਣ ਦਾ ਦਾਅਵਾ ਜਿਹੜਾ ਉਹ ਕੀਤਾ ਸੀਗਾ। ਉਸ ਤੋਂ ਬਾਅਦ ਇਹ ਵਾਹਵਾ ਮਸਲੇ ਸਾਰੇ ਜਿਹੜੇ ਉਹ ਭਖੜੇ ਨੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਿੰਜਾਈ ਮੰਤਰੀ ਜਿਹੜਾ ਸ਼ਰਨਜੀਤ ਸਿੰਘ ਢਿੱਲੋਂ ਨੇ, ਉਹਨਾਂ ਦੇ ਵੱਲੋਂ ਕੋਲੇ ਹਰਿਆਣੇ ਲਈ ਵਾਧੂ ਪਾਣੀ ਨਾ ਹੋਣ ਦੇ ਬਾਰੇ ਕਿਹਾ ਜਾ ਰਿਹਾ, ਔਰ ਇਹਨਾਂ ਨਾਜ਼ੁਕ ਹਾਲਾਤਾਂ ਦੇ ਵਿੱਚ ਪੰਜਾਬ ਕਿਸਾਨ ਯੂਨੀਅਨ ਦੀ ਜਿਹੜੀ ਸੂਬਾਈ ਟੀਮ ਹੈ ਉਹਦੇ ਵੱਲੋਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਪੰਜਾਬ ਦੇ ਸਿੰਜਾਈ ਵਿਭਾਗ ਦੇ ਉੱਚ ਅਫਸਰ ਹਰਿਆਣਾ ਨੂੰ ਭਾਖੜਾ ਨਹਿਰ ਦੇ ਰਾਹੀਂ ਅੰਦਰ ਖਾਤੇ ਵੱਧ ਪਾਣੀ ਦੇਣ ਦਾ ਜੁਗਾੜ ਜਿਹੜਾ ਉਹ ਕਰ ਰਹੇ ਨੇ ਜੀ। ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਪੰਜਾਬ ਕਿਸਾਨ ਯੂਨੀਅਨ ਦੇ ਇਹ ਆਗੂ ਨੇ ਬਲਬੀਰ ਸਿੰਘ ਜਲੂਰ, ਉਹਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਸਿੰਚਾਈ ਵਿਭਾਗ ਦੇ IB ਸਰਕਲ ਪਟਿਆਲਾ ਦੇ ਵੱਲੋਂ ਭਾਖੜਾ ਮੇਨ ਲਾਈਨ ਜਾਂ BML ਨਹਿਰ ਦੇ ਖਨੌਰੀ ਹੈੱਡ ਤੋਂ ਜੀ ਕਰੀਬ 7 ਕਿਲੋਮੀਟਰ ਪਿੱਛੇ ਤੱਕ ਨਹਿਰ ਦੀਆਂ ਪਟੜੀਆਂ ਨੂੰ 1.5 ਫੁੱਟ ਉੱਚਾ ਚੁੱਕ ਕੇ ਕਿਨਾਰਿਆਂ ਨੂੰ ਉੱਚਾ ਤੇ ਪੱਕਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਖਨੌਰੀ ਹੈੱਡ ਦੇ ਨੇੜਿਓਂ ਬਰਵਾਲਾ ਲਿੰਕ ਨਹਿਰ ਨਿਕਲਦੀ ਹੈ, ਇਹਦਾ ਪੂਰਾ ਪਾਣੀ ਜਿਹੜਾ ਜੀ ਉਹ ਸਿਰਫ ਜਿਹੜਾ ਜੀ ਹਰਿਆਣੇ ਨੂੰ ਜਾਂਦਾ ਹੈ, ਔਰ BML ਵੀ ਜਿਹੜੀ ਖਨੌਰੀ ਹੈੱਡ ਤੋਂ 7-8 ਬੁਰਜੀਆਂ ਅੱਗੇ ਜਾ ਕੇ ਹਰਿਆਣੇ ਦੇ ਵਿੱਚ ਦਾਖਲ ਹੋ ਜਾਂਦੀ ਹੈ ਤੇ ਇਹਦਾ ਟੋਹਾਣਾ ਹੈੱਡ ਦਾ ਕੰਟਰੋਲ ਵੀ ਹਰਿਆਣਾ ਸਿੰਚਾਈ ਵਿਭਾਗ ਦੇ ਕੋਲ ਹੀ ਹੈ। ਉਹਨਾਂ ਨੇ ਸਵਾਲ ਉਠਾਇਆ ਕਿ ਇਸ ਕਰਕੇ ਜੇ ਕਿਨਾਰੇ ਉੱਚੇ ਕਰਕੇ ਇਸ ਨਹਿਰ ਦੇ ਵਿੱਚ ਖਨੌਰੀ ਹੈੱਡ ਤੋਂ ਪਹਿਲਾਂ ਪਾਣੀ ਦੀ ਮਾਤਰਾ ਤੇ ਹੈੱਡ ਵਧਾ ਦਿੱਤਾ ਜਾਂਦਾ ਹੈ ਤੇ ਇਹਦੇ ਨਾਲ ਬਿਨਾਂ ਕੋਈ ਭਾਫ ਕੱਢੇ ਤੋਂ ਜਿਹੜਾ ਹੈ ਜੀ ਇਹ ਪਾਣੀ
ਜਾਣਾ ਵੱਧ ਜਿਹੜਾ ਜੀ ਉਹ ਹਰਿਆਣੇ ਨੂੰ ਜਾਣਾ ਜਾ ਰਿਹਾ ਔਰ ਜਾਣ ਦਾ ਜਿਹੜਾ ਜੀ ਉਹ ਪ੍ਰਬੰਧ ਜਿਹੜਾ ਉਹ ਕੀਤਾ ਜਾ ਰਿਹਾ ਜੀ। ਉਹਨਾਂ ਨੇ ਕਿਹਾ ਕਿ ਇਹ ਸ਼ਰੇਆਮ ਜਿਹੜਾ ਜੀ ਅੰਦਰ ਖਾਤੇ ਧੱਕਾ ਜਿਹੜਾ ਜੀ ਉਹ ਪੰਜਾਬ ਦੇ ਨਾਲ ਹੋਣਾ ਸ਼ੁਰੂ ਹੋ ਗਿਆ। ਜਿਹੜੀ ਗੱਲ ਪਿਛਲੇ ਦਿਨਾਂ ਤੋਂ ਉੱਠ ਰਹੀ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਹ ਸਮਝਦੀ ਹੈ ਕਿ ਜਿਹੜਾ ਇਹਦੇ ਵਰਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵਰਗਾ ਸ਼ਾਇਦ ਉਹਨਾਂ ਦੇ ਕੋਲੇ ਵਿਅਕਤੀ ਮੁੜ ਕੇ ਦੇ ਵਿੱਚ ਨਾ ਆਵੇ ਜਿਹੜਾ ਕਿ ਚੁੱਪ ਕੀਤਿਆਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਪਰਮਿਸ਼ਨ ਜਿਹੜੀ ਹੈ ਜੀ ਉਹ ਦੇ ਦਊਗਾ। ਹੁਣ ਦੇਖਦੇ ਹਾਂ ਜੀ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਦਾ ਜਿਹੜਾ ਜੀ ਉਹ ਕੀ ਬਿਆਨ ਆਉਂਦਾ ਹੈ। ਪਰ ਇਹ ਕਹਿਣ ਨੂੰ ਕਹੀ ਜਾਂਦੇ ਇੱਕ ਬੂੰਦ ਪਾਣੀ ਦੀ ਵੱਧ ਨਹੀਂ ਹੈਗੀ, ਪਰ ਇਹ ਨਵੇਂ ਤਰੀਕੇ ਦੇ ਨਾਲ ਪਾਣੀ ਜਿਹੜਾ ਜੀ ਉਹ ਪੰਜਾਬ ਦਾ ਦਿੱਤਾ ਜਾ ਰਿਹਾ ਜੀ। ਜੀ ਪੰਨੂ ਜੀ, ਤੇ ਪਤਾ ਲੱਗਿਆ ਕਿ ਇੱਕ ਪਾਵਰਕਾਮ ਦੇ ਇੰਜੀਨੀਅਰ ਨੇ ਜ਼ਹਿਰ ਖਾ ਕੇ ਆਪਣੀ ਆਤਮ ਹੱਤਿਆ ਕਰ ਲਈ ਆ ਜੀ। ਇਹਨੇ ਜਿਹੜਾ ਇਹ ਪਾਵਰਕਾਮ ਦਾ ਇੰਜੀਨੀਅਰ ਸੀਗਾ ਜੀ, ਇਹਨੇ ਜ਼ਹਿਰ ਜਿਹੜੀ ਹੈ ਜੀ ਉਹ ਖਾ ਲਈ ਸੀਗੀ ਔਰ ਹੁਣ ਪਤਾ ਲੱਗਾ ਜੀ ਇਹਦੀ ਡੈਥ ਜਿਹੜੀ ਹੈ ਜੀ ਉਹ ਹੋ ਗਈ ਹੈ ਜੀ। ਅਸਲ ਦੇ ਵਿੱਚ ਹੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹ ਸੀਗਾ ਜੀ ਬਾਰਡਰ ਜ਼ੋਨ ਦਾ ਡਿਪਟੀ ਚੀਫ ਇੰਜੀਨੀਅਰ ਬਲਬੀਰ ਸਿੰਘ, ਉਹਨੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀਗਾ। ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਦੀ ਜਿਹੜੀ ਹੈ ਜੀ ਡੈਥ ਹੋਈ ਆ ਔਰ ਜਿਹੜੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਹੈ ਉਹਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਪਾਵਰਕਾਮ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ ਜਾਵੇ। ਬਲਬੀਰ ਸਿੰਘ ਦਾ ਜਿਹੜਾ ਪਰਿਵਾਰ ਆ ਜੀ ਉਹਨੇ ਦੋਸ਼ ਲਾਇਆ ਕਿ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਸੀਗਾ ਕਿਉਂਕਿ ਉਹਦੀ ਬਣਦੀ ਤਰੱਕੀ ਜਿਹੜੀ ਉਹ ਰੋਕ ਲਈ ਗਈ ਸੀਗੀ ਜੀ। ਉਹਨੇ ਪਰੇਸ਼ਾਨੀ ਦੇ ਵਿੱਚ ਸਲਫਾਜ਼ ਦੀਆਂ ਗੋਲੀਆਂ ਜਿਹੜੀਆਂ ਜੀ ਉਹ ਖਾ ਲਈਆਂ, ਜਦੋਂ ਕਿ ਦੂਜੇ ਪਾਸੇ ਜਿਹੜਾ ਪਾਵਰਕਾਮ ਮਹਿਕਮਾ ਉਹ ਕਹਿੰਦਾ ਨਹੀਂ ਉਹਦੇ ਕੋਈ ਘਰੇਲੂ ਲੜਾਈ ਜਿਹੜੀ ਹੈ ਜੀ ਉਹ ਸੀਗੀ ਜਿਹਦੇ ਕਰਕੇ ਉਹਨੇ ਜ਼ਹਿਰ ਜਿਹੜੀ ਹੈ ਜੀ ਇਹ ਖਾਧੀ ਹੈ ਜੀ। ਬਲਵੀਰ ਸਿੰਘ ਦੇ ਬਾਰੇ ਪਤਾ ਲੱਗਿਆ ਜੀ ਕਿ ਉਹ ਬੇਹੱਦ ਇਮਾਨਦਾਰ ਤੇ ਇੱਕ ਮਿਹਨਤੀ ਅਧਿਕਾਰੀ ਸੀਗਾ ਤੇ ਪਿਛਲੇ ਕੁਝ ਮਹੀਨਿਆਂ ਤੋਂ ਉਹਦਾ ਬਣਦਾ ਹੱਕ ਜਿਹੜਾ ਉਹ ਨਹੀਂ ਸੀ ਦਿੱਤਾ ਜਾ ਰਿਹਾ। ਅੰਮ੍ਰਿਤਸਰ ਦੇ ਵਿੱਚ ਜਸਵਿੰਦਰ ਸਿੰਘ ਜੱਸੀ ਨੇ ਪਿਛਲੇ ਦਿਨਾਂ ਦੇ ਵਿੱਚ ਜ਼ਹਿਰ ਜਿਹੜੀ ਉਹ ਖਾ ਲਈ ਸੀਗੀ। ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਸਾਹਮਣੇ ਉਹਦੀ ਵੀ ਡੈਥ ਜਿਹੜੀ ਹੋ ਗਈ ਸੀਗੀ। ਇਹ ਮਾਮਲਾ ਜਿਹੜਾ ਅਜੇ ਭਖਿਆ ਹੀ ਹੋਇਆ। ਹੁਣ ਇਹ ਇੰਜੀਨੀਅਰ ਦੀ ਡੈਥ ਜਿਹੜੀ ਹੈ ਜੀ ਜਿਹਨੇ ਜ਼ਹਿਰੀਲੀ ਚੀਜ਼ ਖਾ ਲਈ ਸੀ ਉਹਦੀ ਵੀ ਹੋ ਗਈ ਹੈ, ਜਿਹਦੇ ਨਾਲ ਸਾਰੇ ਸਿਸਟਮ ਦੇ ਉੱਤੇ ਸਵਾਲ ਤਾਂ ਜਿਹੜੇ ਜੀ ਉਹ ਖੜੇ ਹੋ ਰਹੇ ਨੇ ਕਿ ਕਿਸੇ ਇਮਾਨਦਾਰ ਜਾਂ ਮਿਹਨਤੀ ਜਿਹੜਾ ਵਿਅਕਤੀ ਹੈ ਜਾਂ ਜਿਹਦੀ ਰੋਜ਼ੀ ਰੋਟੀ ਖੋਹ ਲਈ ਗਈ ਹੈ ਜੱਸੀ ਵਰਗੇ ਦੀ, ਉਹਨਾਂ ਦੇ ਕੋਲੇ ਫਿਰ ਰਾਹ ਕੀ ਬਚਦਾ ਹੋਰ ਜੀ। ਬਿਲਕੁਲ ਜੀ, ਆਰਥਿਕ ਕਾਰਨਾਂ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਕਾਫੀ ਸਾਹਮਣੇ ਆਉਂਦੇ ਨੇ ਤੇ ਖਾਸ ਕਰਕੇ ਜਿਹੜੇ ਕਿਸਾਨ ਹੁੰਦੇ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਕਾਫੀ ਬੀਤੀ ਆ। ਤੇ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਇਸੇ ਤਰ੍ਹਾਂ 2 ਕਿਸਾਨਾਂ ਨੇ ਆਪਣੀ ਖੁਦਕੁਸ਼ੀ ਕਰ ਲਿੱਤੀ ਹੈ ਜੀ। ਇਹ ਵੀ ਇੱਕ ਮਾੜੀ ਖਬਰ ਹੈ ਜੀ ਜਿਹਦੀ ਹਫ਼ਤੇ ਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਇਸ ਤਰੀਕੇ ਨਾਲ ਹੋ ਰਹੀ ਹੈ। ਇਹ ਐਕਚੁਅਲੀ ਬਾਟ ਪਿੰਡ ਤੇ ਰੱਲਾ 2 ਪਿੰਡ ਪੈਂਦੇ ਨੇ, ਨਥਾਣਾ ਤੇ ਜੋਗਾ ਦੇ ਜਿਹੜੇ ਜੀ। ਇੱਥੇ 2 ਕਿਸਾਨਾਂ ਨੇ ਵੱਖੋ ਵੱਖਰੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਹੈ ਜੀ ਉਹ ਆਤਮ ਹੱਤਿਆ ਕੀਤੀ ਹੈ। ਪਿੰਡ ਬਾੜ ਦਾ ਨੈਬ ਸਿੰਘ ਜਿਹੜਾ 47 ਸਾਲਾਂ ਦਾ ਸੀਗਾ, ਉਹਦੇ ਉੱਤੇ ਚੜੇ ਕਰਜ਼ੇ ਕਰਕੇ ਪਰੇਸ਼ਾਨ ਰਹਿੰਦਾ ਸੀਗਾ ਜੀ। ਇਹਦੇ ਕਰਕੇ ਉਹਨੇ ਜਿਹੜਾ ਸੁਸਾਈਡ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਨੇ ਉਹਨਾਂ ਨੇ ਮੰਗ ਕੀਤੀ ਹੈ ਜੀ ਕਿ ਮ੍ਰਿਤਕ ਕਿਸਾਨ ਦਾ ਜਿਹੜਾ ਪਰਿਵਾਰ ਹੈ ਉਹਨੂੰ ਮੁਆਵਜ਼ਾ ਜਿਹੜਾ ਜੀ ਦਿੱਤਾ ਜਾਵੇ ਤੇ ਉਹਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪਿੰਡ ਦੇ ਸਰਪੰਚ ਜਿਹੜੇ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀਗਾ। ਉਧਰ ਰੱਲਾ ਦਾ ਕਿਸਾਨ ਜਿਹੜਾ ਸਿਰਫ 35 ਸਾਲਾਂ ਦਾ ਸੀਗਾ ਜੀ, ਉਹਦੇ ਸਿਰ ਦੇ ਉੱਤੇ ਵੀ ਕਰੀਬ 3 ਲੱਖ ਰੁਪਏ ਦਾ ਕਰਜ਼ਾ ਸੀਗਾ ਔਰ ਇਹਨੇ ਜਿਹੜਾ ਜੀ ਫਾਹਾ ਲੈ ਕੇ ਆਪਣੇ ਗਲ ਦੇ ਵਿੱਚ ਜਿਹੜੇ ਜੀ ਉਹ ਪਾ ਕੇ ਇਹਨੇ ਖੁਦਕੁਸ਼ੀ ਕਰ ਲਈ ਹੈ। ਉਹਦੀ ਪਤਨੀ ਤੋਂ ਇਲਾਵਾ ਬਜ਼ੁਰਗ ਮਾਂ, ਇੱਕ ਲੜਕੀ ਤੇ ਇੱਕ ਲੜਕਾ ਜਿਹੜਾ ਜੀ ਉਹ ਪਿੱਛੇ ਛੱਡ ਗਿਆ। ਟੱਬਰ ਜਿਹੜਾ ਜੀ ਉਹ ਰੁਲਣ ਦੇ ਵਾਸਤੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਲੈ ਕੇ ਕਈ ਰਿਪੋਰਟਾਂ ਜਿਹੜੀਆਂ ਪਿਛਲੇ ਸਾਲਾਂ ਦੇ ਦੌਰਾਨ ਸਾਹਮਣੇ ਆਈਆਂ ਨੇ, ਪਰ ਪੰਜਾਬ ਦੇ ਵਿੱਚ ਸਮੇਂ-ਸਮੇਂ ਸਿਰ ਰਹੀਆਂ ਜਿਹੜੀਆਂ ਸਰਕਾਰਾਂ ਨੇ ਕਦੇ ਉਹ ਇਸ ਗੱਲ ਨੂੰ ਨਹੀਂ ਮੰਨਦੀਆਂ ਕਿ ਪੰਜਾਬ ਦੇ ਕਿਸਾਨ ਵੀ ਖੁਦਕੁਸ਼ੀਆਂ ਜਿਹੜੀਆਂ ਉਹ ਕਰ ਰਹੇ ਨੇ, ਕਿਉਂਕਿ ਉਹ ਸ਼ਾਇਦ ਇਹ ਦੱਸਣਾ ਚਾਹੁੰਦੇ ਨੇ ਜੀ ਕਿ ਪੰਜਾਬ ਦਾ ਕਿਸਾਨ ਤਾਂ ਬਹੁਤ ਖੁਸ਼ਹਾਲ ਹੈ ਤੇ ਇੱਥੇ ਕੋਈ ਸਮੱਸਿਆ ਜਿਹੜੀ ਆ ਉਹਨੂੰ ਨਹੀਂ ਹੈਗੀ। ਔਰ ਸਰਕਾਰਾਂ ਦੇ ਵੱਲੋਂ ਨਾ ਬੋਲਣ ਦੀ ਵਜ੍ਹਾ ਕਰਕੇ ਜੀ ਕਿਸਾਨਾਂ ਦੀ ਜਿਹੜੀ ਮਦਦ ਹੈ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਹੋ ਰਹੀ ਹੈ ਜਿੱਥੇ ਖੁਦਕੁਸ਼ੀਆਂ ਕਰ ਰਹੇ ਨੇ, ਉਹ ਪੰਜਾਬ ਦੇ ਕਿਸਾਨਾਂ ਦੀ ਮਦਦ ਨਹੀਂ ਹੋ ਪਾ ਰਹੀ ਕਿਉਂਕਿ ਇਹ ਕੇਸ ਸੂਬੇ ਦੀ ਸਰਕਾਰ ਨੇ ਲਿਜਾਣਾ ਹੁੰਦਾ। ਸੂਬੇ ਦੀ ਸਰਕਾਰ ਮੰਨਦੀ ਹੀ ਨਹੀਂ ਜੀ ਕਿ ਕਿਸਾਨ ਜਿਹੜੇ ਨੇ ਉਹ ਕਰਜ਼ੇ ਦੇ ਥੱਲੇ ਨੇ ਤੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਜੀ ਪੰਨੂ ਜੀ, ਤੇ ਨਸ਼ਿਆਂ ਦੇ ਰੋਕਥਾਮ ਦੇ ਉੱਤੇ ਸਵਾਲ ਉੱਠਦਾ ਵੀ ਸਰਕਾਰ ਆਪ ਭੰਗ ਵੇਚਣ ਦੇ ਠੇਕੇ ਦਿੰਦੀ ਹੈ। ਇਹ ਇੱਕ ਥੋੜੀ ਜਿਹੜਾ ਜੀ ਨਵਾਂ ਖੁਲਾਸਾ ਜਿਹੜਾ ਜੀ ਉਹ ਤੁਸੀਂ ਕਹਿ ਲਓ। ਉਂਝ ਤਾਂ ਵੈਸੇ ਭੰਗ ਜਿਹੜੀ ਆ ਕਿ ਮੀਂਹ ਹੁਣ ਪੈਣ ਤੋਂ ਬਾਅਦ ਪੰਜਾਬ ਦੇ ਤੁਸੀਂ ਕਿਸੇ ਪਿੰਡ ਸ਼ਹਿਰ ਕਿਸੇ ਸੜਕ ਦੇ ਉੱਤੇ ਨਿਕਲ ਜਾਓ, ਦੋਵੇਂ ਪਾਸੇ ਜਿਹੜੀਆਂ ਸੜਕਾਂ ਨੇ ਉਹ ਭਰੀਆਂ ਪਈਆਂ ਨੇ ਜੀ ਭੰਗ ਦੇ ਨਾਲ। ਇੰਨੀ ਜਿਹੜੀ ਹੈ ਜੀ ਉਹ ਉੱਗੀ ਹੋਈ ਹੈ।
ਪਰ ਪੰਜਾਬ ਸਰਕਾਰ ਸ਼ਰਾਬ ਵਾਂਗੂ ਭੰਗ ਵੀ ਕਮਾਈ ਦਾ ਸਾਧਨ ਜਿਹੜਾ ਜੀ ਉਹ ਬਣਾ ਰਹੀ ਹੈ। ਭੰਗ ਖਤਰਨਾਕ ਨਸ਼ਿਆਂ ਦੇ ਵਿੱਚ ਸ਼ੁਮਾਰ ਹੈ ਔਰ ਕਈ ਮੁਲਕ ਜਿਹੜੇ ਨੇ ਇਹਦੇ ਉੱਤੇ ਪਾਬੰਦੀ ਲਾ ਚੁੱਕੇ ਨੇ। ਗਾਂਜਾ ਤੇ ਹਸ਼ੀਸ਼ ਜਿਹੜੀ ਹੈ ਜੀ ਉਹ ਇਹਦੇ ਤੋਂ ਭੰਗ ਤੋਂ ਹੀ ਤਿਆਰ ਹੁੰਦੇ ਨੇ ਜੀ। ਆਬਕਾਰੀ ਵਿਭਾਗ ਦੇ ਮੁਤਾਬਕ ਭੰਗ ਦਾ ਪੰਜਾਬ ਦੇ ਵਿੱਚ ਸਿਰਫ ਇੱਕੋ ਠੇਕਾ ਦਿੱਤਾ ਜਾਂਦਾ ਹੈ। ਇਹ ਠੇਕਾ ਹੁਸ਼ਿਆਰਪੁਰ ਦੇ ਵਿੱਚ ਹੈ। ਪਿਛਲਾ ਜਿਹੜਾ ਮਾਲੀ ਸਾਲ ਸੀਗਾ ਉਹਦੇ ਲੰਘੇ ਦਾਤ ਦੇ ਦੌਰਾਨ 3,10,000 ਰੁਪਏ ਦੀ ਕਮਾਈ ਜਿਹੜੀ ਹੈ ਜੀ ਉਹ ਸਰਕਾਰ ਨੇ ਇਹ ਤੋਂ ਕੀਤੀ ਹੈ। ਤੇ ਇਹ ਚਲੰਤ ਜਿਹੜਾ ਮਾਲੀ ਸਰਕਾਰ ਸਾਲ ਦੇ ਦੌਰਾਨ ਇਹ ਠੇਕਾ ਪਹਿਲਾਂ ਵਾਲੀ ਕੀਮਤ ਦੇ ਉੱਤੇ ਹੀ ਦੇ ਦਿੱਤਾ ਗਿਆ ਜੀ। ਭੰਗ ਦੀ ਪੰਜਾਬ ਦੇ ਵਿੱਚ ਪਾਬੰਦੀ ਨਹੀਂ ਹੈ ਔਰ ਭੰਗ ਦੇ ਜਿਹੜੇ ਬੂਟੇ ਨੇ ਮੈਂ ਤੁਹਾਨੂੰ ਦੱਸਿਆ ਕਿ ਹਰ ਜਗ੍ਹਾ ਦੇ ਉੱਤੇ ਉੱਗੇ ਹੋਏ ਨੇ ਜੀ। ਆਬਕਾਰੀ ਵਿਭਾਗ ਅਧਿਕਾਰੀਆਂ ਦਾ ਇਹ ਦੱਸਣਾ ਜੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਭੰਗ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ, ਇਸ ਲਈ ਇੱਕੋ ਥਾਂ ਠੇਕਾ ਦੇ ਦਿੱਤਾ ਜਾਂਦਾ ਹੈ। ਭੰਗ ਦੇ ਇਸ ਠੇਕੇ ਤੋਂ ਦੇਸ਼ ਦੇ ਹੋਰ ਸੂਬਿਆਂ ਨੂੰ ਇਹ ਨਸ਼ਾ ਜਿਹੜਾ ਜੀ ਉਹ ਸਪਲਾਈ ਕੀਤਾ ਜਾਂਦਾ ਹੈ। ਰਾਜ ਸਰਕਾਰ ਦੇ ਵੱਲੋਂ ਗੁਆਂਢੀ ਸੂਬੇ ਰਾਜਸਥਾਨ ਦੇ ਵਿੱਚ ਭੁੱਕੀ ਤੇ ਫੀਮ ਦੇ ਠੇਕੇ ਬੰਦ ਕਰਨ ਦੀ ਦੁਹਾਈ ਦਿੱਤੀ ਜਾਂਦੀ ਹੈ, ਪਰ ਸਰਕਾਰ ਦੀ ਆਬਕਾਰੀ ਨੀਤੀ ਸਰਕਾਰ ਦੀ ਨਸ਼ਿਆਂ ਦੇ ਪ੍ਰਤੀ ਨੀਅਤ ਦਾ ਜਿਹੜਾ ਜੀ ਉਹ ਖੁਲਾਸਾ ਜਿਹੜਾ ਉਹ ਕਰਦੀ ਹੈ ਜੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੀ ਇੱਕ ਡਰੇਨ ਜਿਹਨੂੰ ਭੰਗੀ ਚੌ ਕਿਹਾ ਜਾਂਦਾ ਹੈ, ਇਹਦੇ ਨੇੜੇ ਤੇੜੇ ਦੇ ਜ਼ਮੀਨ ਦੇ ਉੱਤੇ ਕਈ ਕਿਸਾਨਾਂ ਦੇ ਵੱਲੋਂ ਭੰਗ ਦੀ ਜਿਹੜੀ ਹੈ ਜੀ ਉਹ ਖੇਤੀ ਕੀਤੀ ਜਾਂਦੀ ਹੈ। ਸਰਕਾਰ ਦੇ ਵੱਲੋਂ ਪਾਬੰਦੀ ਨਾ ਲਾਏ ਹੋਣ ਕਾਰਨ ਇਸ ਨਸ਼ੇ ਦੀ ਖੇਤੀ ਦੀ ਕੋਈ ਰੁਕਾਵਟ ਨਹੀਂ ਹੈ ਜੀ। ਵਾਧੂ ਜ਼ਮੀਨਾਂ ਤੇ ਸੜਕਾਂ ਤੇ ਕੰਢੇ ਜਿਹੜੀ ਭੰਗ ਉਹ ਆਪੇ ਹੀ ਉੱਗੀ ਹੋਈ ਹੈ ਜੀ। ਇਹ ਵੀ ਕਿਹਾ ਜਾਂਦਾ ਹੈ ਕਿ ਅਸਲ ਦੇ ਵਿੱਚ ਜਿਹੜੀ ਪਿੰਡਾਂ ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਦੇ ਉੱਤੇ ਭੰਗ ਉੱਗੀ ਹੋਈ ਹੈ। ਇੱਕ ਸਾਜ਼ਿਸ਼ ਦੇ ਤਹਿਤ ਇਹਦਾ ਛੱਤਾ ਕੁਝ ਸਮਾਂ ਪਹਿਲਾਂ ਦਿੱਤਾ ਗਿਆ ਸੀਗਾ। ਉਂਝ ਵੀ ਭੰਗ ਜਿਹੜੀ ਹੈ ਜੀ ਇਹਨੂੰ ਇਹ ਕਿਹਾ ਜਾਂਦਾ ਕਿ ਨਸ਼ਿਆਂ ਦੀ ਇਹ ਨਰਸਰੀ ਹੈ। ਤੁਸੀਂ ਅਕਸਰ ਕਿਸੇ ਸੜਕ ਦੇ ਕੰਢੇ ਦੇ ਉੱਤੇ ਕਿਸੇ ਵਿਅਕਤੀ ਨੂੰ ਬੈਠਿਆਂ ਦੇ ਦੇਖੋ ਤਾਂ ਉਹ ਭੰਗ ਦੇ ਬੂਟਿਆਂ ਤੋਂ ਜਿਹੜਾ ਜੀ ਆਪਣੇ ਹੱਥਾਂ ਦੇ ਉੱਤੇ ਮਲ ਰਿਹਾ ਹੁੰਦਾ, ਉਹਨੂੰ ਫਿਰ ਉਹ ਜਾਂ ਤਾਂ ਸਿਗਰਟ ਦੇ ਵਿੱਚ ਪਾ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਪੀਂਦਾ। ਕੁਝ ਲੋਕ ਜਿਹੜੇ ਸਾਈਕਲਾਂ ਦੇ ਉੱਤੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਉਹ ਵੀ ਅਕਸਰ ਇਹਨਾਂ ਭੰਗ ਦੇ ਬੂਟਿਆਂ ਦੇ ਨੇੜੇ ਜਿਹੜੇ ਜੀ ਉਹ ਬੈਠੇ ਵੇਖੇ ਜਾ ਸਕਦੇ ਨੇ, ਕਿਉਂਕਿ ਇਸ ਭੰਗ ਦੇ ਨਸ਼ੇ ਦੇ ਨਾਲ ਹੀ ਉਹ ਬਹੁਤੇ ਜਿਹੜੇ ਜੀ ਉਹ ਸਾਈਕਲ ਚਲਾਉਂਦੇ ਨੇ, ਲੰਮੀ ਵਾਟ ਜਿਹੜੀ ਹੈ ਜੀ ਉਹ ਤੈਅ ਕਰਦੇ ਨੇ। ਜਿਵੇਂ ਮੈਂ ਦੱਸਿਆ ਕਿ ਇਹ ਅਸਲ ਦੇ ਵਿੱਚ ਨਸ਼ਿਆਂ ਦੀ ਨਰਸਰੀ ਹੈ ਜੀ, ਇੱਥੋਂ ਸ਼ੁਰੂਆਤ ਹੁੰਦੀ ਹੈ। ਪਰ ਇਹਨੂੰ ਬੰਦ ਕਰਨ ਦੇ ਵਾਸਤੇ ਕਦੀ ਸਰਕਾਰ ਨੇ ਜਿਹੜੇ ਹੈ ਜੀ ਕੋਈ ਯਤਨ ਨਹੀਂ ਕੀਤੇ ਔਰ ਇਹ ਰਿਪੋਰਟ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਬਿਲਕੁਲ ਵੱਖਰਾ ਪੱਖ ਪੇਸ਼ ਕਰਦੀ ਹੈ। ਸਰਕਾਰ ਤਾਂ ਇਹਦਾ ਠੇਕਾ ਆਪ ਦੇ ਰਹੀ ਹੈ ਜੀ। ਬਿਲਕੁਲ ਜੀ, ਸੋ ਬਹੁਤ ਮਾੜੀ ਗੱਲ ਹੈਗੀ ਆ। ਅਤੇ ਜੇ ਅੰਤਰਰਾਸ਼ਟਰੀ ਗੱਲ ਕਰੀਏ ਤਾਂ ਜੀ ਯਮਨ ਦੇ ਵਿੱਚ ਲੱਗ ਰਹੀ ਹੈਗੀ ਜਿਹੜੀ ਸਿਵਲ ਵਾਰ, ਉਸ ਤੋਂ ਤਕਰੀਬਨ 2300 ਭਾਰਤੀ ਵਾਪਸ ਪਰਤ ਗਏ ਨੇ ਜੀ। ਉਸ ਦੇ ਬਾਰੇ ਆਪਾਂ ਕੀ ਕੁਝ ਕਹਿ ਸਕਦੇ ਹਾਂ? ਇੱਕ ਤਾਂ ਜੀ ਪਾਕਿਸਤਾਨ ਦੇ ਵੱਲੋਂ 172 ਵਿਅਕਤੀ ਜਿਹੜੇ ਉਹ ਕੱਢੇ ਗਏ ਨੇ ਔਰ ਚੰਗੀ ਗੱਲ ਇਹ ਕਹੀ ਜਾ ਸਕਦੀ ਹੈ ਜੀ ਇਹਦੇ ਵਿੱਚ 11 ਭਾਰਤੀ ਵੀ ਸਨ ਜੀ। ਉਹਨਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਜਿਹੜਾ ਜੀ ਉੱਥੋਂ ਯਮਨ ਦੇ ਸ਼ਹਿਰ ਮੁਕਾਲਾ ਦੇ ਵਿੱਚੋਂ ਜਿਹੜਾ ਜੀ ਇਹਨਾਂ ਨੂੰ ਸੇਫ ਕੱਢਿਆ ਗਿਆ ਜੀ। ਔਰ ਉਧਰ ਵਿਦੇਸ਼ ਮੰਤਰਾਲਾ ਜਿਹੜਾ ਭਾਰਤ ਦਾ ਜੀ ਉਹਦੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਨੇਵਲ ਸ਼ਿਪ ਨੇ 183 ਜਾਣੀਆਂ ਨੂੰ ਹਿੰਸਾ ਵਾਲੇ ਖੇਤਰਾਂ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ। ਇਹਦੇ ਵਿੱਚ 35 ਵਿਦੇਸ਼ੀ ਤੇ 148 ਪਾਕਿਸਤਾਨੀ ਨਾਗਰਿਕ ਸਨ। ਇਹਦੇ ਵਿੱਚੋਂ 35 ਵਿਦੇਸ਼ੀਆਂ ਦੇ ਵਿੱਚੋਂ 11 ਜਿਹੜੇ ਉਹ ਭਾਰਤੀ ਵੀ ਸੀਗੇ ਜੀ। 4 ਬ੍ਰਿਟਨ ਦੇ ਨਾਗਰਿਕ ਤੇ ਚੀਨ ਦੇ 8 ਨਾਗਰਿਕ ਜਿਹੜੇ ਇਹਦੇ ਵਿੱਚ ਸ਼ਾਮਿਲ ਦੱਸੇ ਗਏ ਨੇ ਜੀ। ਔਰ ਇਹ 7 ਅਪ੍ਰੈਲ ਨੂੰ ਕਰਾਚੀ ਪਹੁੰਚੂਗਾ ਜੀ। ਉੱਥੋਂ ਫਿਰ ਜਿਹੜੇ ਜੀ ਇਹ ਦੂਜੇ ਮੁਲਕਾਂ ਵਾਲਿਆਂ ਨੂੰ ਜਿਹੜਾ ਜੀ ਉਹਨਾਂ ਦੇ ਮੁਲਕਾਂ ਦੇ ਵਿੱਚ ਭੇਜ ਦਿੱਤਾ ਜਾਊਗਾ। ਇਹ ਪਤਾ ਲੱਗਿਆ ਜੀ ਕਿ 2300 ਦੇ ਕਰੀਬ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਯਮਨ ਦੇ ਵਿੱਚੋਂ ਭਾਰਤ ਨੇ ਜਿਹੜਾ ਉਹ ਕੱਢਿਆ। ਏਅਰ ਇੰਡੀਆ ਨੇ ਇਹਦੇ ਵਾਸਤੇ 3 ਏਅਰ ਜਹਾਜ਼ ਜਿਹੜੇ ਆ ਜੀ ਉਹ ਸੇਵਾ ਦੇ ਵਿੱਚ ਲਾਏ ਹੋਏ ਨੇ। ਔਰ ਜਿਹੜੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੇ ਉੱਥੇ ਭਾਰਤੀ ਇਸ ਵੇਲੇ ਫਸੇ ਹੋਏ ਨੇ ਉਹਨਾਂ ਨੂੰ ਬਚਾਉਣ ਤੱਕ ਇਹ ਜਿਹੜੀ ਉਹਨਾਂ ਦੀ ਕਾਰਵਾਈ ਜਿਹੜੀ ਹੈ ਉਹ ਜਾਰੀ ਰਹੂਗੀ। ਇਹ ਇੱਕ ਥੋੜੀ ਚੰਗੀ ਖਬਰ ਹੈ। ਇਸ ਪੱਖੋਂ ਇੱਕ ਤਾਂ ਇਹ ਬਚ ਕੇ ਆ ਰਹੇ ਨੇ, ਦੂਜੀ ਇਹ ਗੱਲ ਕਿ ਜਿਹੜੇ ਮੁਲਕ ਉੱਥੋਂ ਆਪਣੇ ਨਾਗਰਿਕਾਂ ਰਹੇ ਨੇ ਉਹ ਦੂਜੇ ਮੁਲਕਾਂ ਦੇ ਨਾਗਰਿਕਾਂ ਦੀ ਮਦਦ ਵੀ ਜਿਹੜੀ ਹੈ ਜੀ ਉਹ ਕਰ ਰਹੇ ਨੇ। ਇਨਸਾਨੀਅਤ ਦੇ ਨਾਤੇ ਇਹ ਜ਼ਿੰਦਾਬਾਦ ਵਾਲੀ ਖਬਰ ਹੈ ਜੀ। ਬਿਲਕੁਲ ਜੀ, ਕਿਸੇ ਦਾ ਕੰਟਰੀ ਨਾ ਦੇਖਦੇ ਹੋਏ ਕਿਸੇ ਇਨਸਾਨ ਦੀ ਹੈਲਪ ਕਰਨੀ ਆਪਾਂ ਬਿਲਕੁਲ ਇੱਕ ਚੰਗੀ ਚੀਜ਼ ਮੰਨ ਸਕਦੇ ਹਾਂ। ਸੋ ਸਾਰਿਆਂ ਨੂੰ ਸ਼ਾਬਾਸ਼ੀ ਦਿੰਦੇ ਹਾਂ ਜੀ ਜਿਹੜੇ ਉਸ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਇਸ ਤਰ੍ਹਾਂ ਹੈਲਪ ਕਰ ਰਹੇ ਨੇਗੇ। ਅਤੇ ਜੀ ਵਾਪਸ ਇੰਡੀਆ ਦੇ ਵਿੱਚ ਆਈਏ ਤਾਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋ ਰਹੀ ਆ ਜੀ। ਅੱਜ ਇਹ ਮੀਟਿੰਗ ਜਿਹੜੀ ਹੈ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ, ਜਿਹਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ, ਕਨਵੀਨਰ ਤੇ ਬਾਕੀ ਜਿਹੜੇ ਅਹੁਦੇਦਾਰ ਨੇ ਕੋਈ 40 ਦੇ ਕਰੀਬ ਸਾਰੇ ਇਹਨਾਂ ਨੂੰ ਸੱਦਿਆ ਗਿਆ ਜੀ। ਇਹਦੇ ਵਿੱਚ ਚਾਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਇਸ ਮੀਟਿੰਗ ਦੇ ਵਿੱਚ। ਇਹ ਕਿਹਾ ਜਾ ਰਿਹਾ ਜੀ ਕਿ ਮਿਸ਼ਨ ਵਿਸਤਾਰ ਜਿਹੜਾ ਹੈ ਪੰਜਾਬ ਦੇ ਵਿੱਚ ਉਹਦੇ ਬਾਰੇ ਗੱਲਬਾਤ ਜਿਹੜੀ ਹੈ ਜੀ ਹੋਊਗੀ। ਇਹਦੀ ਪ੍ਰਧਾਨਗੀ ਜਿਹੜੀ ਹੈ ਜੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸੰਜੇ ਸਿੰਘ ਹੋਰੀ ਜਿਹੜੀ ਆ ਉਹ ਕਰਨਗੇ।
ਉਦੋਂ ਪਹਿਲਾਂ ਜਿਹੜਾ ਦਿੱਲੀ ਦੇ ਵਿੱਚ ਜੋ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ, ਉਹਦਾ ਸੇਕ ਇੱਥੇ ਪੰਜਾਬ ਦੇ ਵਿੱਚ ਵੀ ਜਿਹੜਾ ਜੀ ਪਾਰਟੀ ਨੂੰ ਲੱਗ ਰਿਹਾ। ਸੁੱਚਾ ਸਿੰਘ ਛੋਟੇਪੁਰ ਹੋਰੀ ਬਹੁਤੇ ਕਾਹਲੀ ਦੇ ਵਿੱਚ ਜਾਪਦੇ ਨੇ ਕੱਢਣ ਘਟਾਉਣ ਵਾਲੇ ਸਿਲਸਿਲੇ ਦੇ ਵਿੱਚ। ਹਾਲਾਂਕਿ ਬਿਆਨ ਅੱਜ ਪਾਰਟੀ ਹਾਈਕਮਾਂਡ ਤੋਂ ਆ ਰਿਹਾ ਕਿ ਕਿਸੇ ਬੰਦੇ ਨੂੰ ਅਜੇ ਕੱਢਿਆ ਨਹੀਂ ਗਿਆ, ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਿਹੜੇ ਉਹ ਦਿੱਤੇ ਗਏ ਨੇ। ਜਦੋਂ ਕਿ ਸੁੱਚਾ ਸਿੰਘ ਛੋਟੇਪੁਰ ਉਹਨਾਂ ਨੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਲਵਾਇਆ ਸੀਗਾ ਕਿ ਉਹਨਾਂ ਨੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ। ਜਿਹੜੇ ਭਾਈ ਬਲਦੀਪ ਸਿੰਘ ਨੇ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਚੋਣ ਲੜੀ ਸੀ, ਉਹਨਾਂ ਨੂੰ ਵੀ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ ਔਰ 3 ਦਿਨਾਂ ਦੇ ਵਿੱਚ ਪੱਖ ਰੱਖਣ ਦੇ ਵਾਸਤੇ ਉਹਨਾਂ ਨੂੰ ਕਿਹਾ ਗਿਆ ਜੀ। ਜੋਤੀ ਮਾਨ ਜਿਹੜੀ ਕਿ ਜਲੰਧਰ ਤੋਂ ਜਿਨ੍ਹਾਂ ਨੇ ਚੋਣ ਲੜੀ ਸੀਗੀ, ਉਹਨਾਂ ਨੇ ਜਦੋਂ ਪਾਰਟੀ ਨੇ ਆਪਣਾ ਪੱਖ ਰੱਖਣ ਲਈ ਕਿਹਾ ਸੀਗਾ, ਉਹਨਾਂ ਨੇ ਕੁਝ ਵੀ ਨਹੀਂ ਦਿੱਤਾ, ਇਸ ਕਰਕੇ ਉਹਨੂੰ ਪਾਰਟੀ ਦੇ ਵਿੱਚੋਂ ਚੱਲਦਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਡਾਕਟਰ ਧਰਮਵੀਰ ਗਾਂਧੀ ਜਿਹੜੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਬਾਰੇ ਵੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹ ਕਿਹਾ ਸੀਗਾ ਕਿ ਜੇ ਉਹ ਚੁੱਪ ਨਾ ਕੀਤੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ ਜਾਊਗਾ। ਇਹ ਧਮਕੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਦਿੱਤੀ ਸੀਗੀ ਜੀ। ਹੁਣ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹ ਕਹਿੰਦੇ ਨੇ ਕਿ ਮੈਂ ਆਪਣਾ ਪੱਖ ਜਿਹੜਾ ਜੀ ਜਾ ਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਕੋਲੇ ਇਸ ਮਾਮਲੇ ਦੇ ਵਿੱਚ ਰੱਖੂੰਗਾ ਔਰ ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਮੈਂ ਪਾਰਟੀ ਛੱਡ ਰਿਹਾ, ਨਾ ਮੈਂ ਅਸਤੀਫਾ ਜਿਹੜਾ ਜੀ ਉਹ ਦੇ ਰਿਹਾ। ਜਦੋਂ ਕਿ ਇੱਥੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਦੇ ਪੁਤਲੇ ਸਾੜਨ ਦੇ ਪਿੱਛੇ ਹੁਣ ਪਤਾ ਲੱਗਾ ਹੈ ਕਿ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਜੀ ਹਰਿੰਦਰ ਸਿੰਘ ਖਾਲਸਾ, ਉਹਨਾਂ ਦਾ ਹੱਥ ਜਿਹੜਾ ਜੀ ਉਹ ਦੱਸਿਆ ਜਾਂਦਾ। ਉਹਨਾਂ ਨੇ ਜਿਹੜਾ ਹੈ ਜੀ, ਇੱਕ ਤਾਂ ਮੋਗੇ ਤੋਂ ਸ਼ਰਮਾ, ਇੱਕ ਕੋ ਅਮਨਦੀਪ ਕੌਰ ਹੈ ਜੀ ਇੱਥੋਂ ਫਿਰੋਜ਼ਪੁਰ ਤੋਂ, ਇਹਨਾਂ ਨੂੰ ਨਾਲ ਲਾ ਕੇ ਏਡੀ ਦੂਰੋਂ ਚਲਾ ਕੇ ਇੱਥੇ ਜਿਹੜੇ ਜੀ ਉਹ ਪੁਤਲੇ ਜਾਣ ਬੁੱਝ ਕੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਜਿਹੜੇ ਉਹ ਫੂਕੇ ਗਏ ਇੱਥੇ, ਜਦੋਂ ਕਿ ਇੱਥੋਂ ਤੱਕ ਕਦੇ ਨੌਬਤ ਨਹੀਂ ਸੀ ਆਉਣੀ ਚਾਹੀਦੀ ਕਿ ਪੁਤਲੇ ਜਿਹੜਾ ਜੀ ਫੂਕਣ ਤੱਕ। ਪਤਾ ਨਹੀਂ ਇਹਦੇ ਪਿੱਛੇ ਜਿਹੜੀ ਆ ਜੀ ਕਿਹੜੀ ਉਹਨਾਂ ਦੀ ਸਾਜ਼ਿਸ਼ ਜਿਹੜੀ ਆ ਉਹ ਚੱਲ ਰਹੀ ਹੈ। ਇੱਥੇ ਜਿਹੜੇ ਇੱਥੇ ਡਿਸਟ੍ਰਿਕਟ ਦੇ ਵਿੱਚ ਨੇ, ਉਹਨਾਂ ਨੇ ਵੀ ਵੱਖਰੀ ਪ੍ਰੈਸ ਕਾਨਫਰੰਸ ਜਿਹੜੀ ਹੈ ਡਾਕਟਰ ਗਾਂਧੀ ਹੋਰਾਂ ਦੇ ਖਿਲਾਫ ਕੱਲ ਜਿਹੜੀ ਹੈ ਜੀ ਉਹ ਲਾਈ ਹੈ, ਜਿਹਦੇ ਨਾਲ ਕਈ ਸਵਾਲੀਆ ਚਿੰਨ੍ਹ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਹੋ ਗਏ ਨੇ। ਸੰਸਦੀ ਦਲ ਦੇ ਨੇਤਾ ਨੇ ਡਾਕਟਰ ਧਰਮਵੀਰ ਗਾਂਧੀ ਹੋਰੀ, ਇਹ ਕਿਹਾ ਜਾ ਰਿਹਾ ਸ਼ਾਇਦ ਪਾਰਟੀ ਜਿਹੜੀ ਹੈ ਜੀ ਉਹਨਾਂ ਨੂੰ ਇਸ ਅਹੁਦੇ ਤੋਂ ਪਾਸੇ ਕਰੂਗੀ। ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਕਿਹਾ ਕਿ ਜੇ ਉਹਨਾਂ ਦੀ ਜਗ੍ਹਾ ਦੇ ਉੱਤੇ ਭਗਵੰਤ ਮਾਨ ਹੋਰਾਂ ਨੂੰ ਬਣਾ ਦਿੱਤਾ ਜਾਂਦਾ ਸੰਸਦੀ ਦਲ ਦਾ ਨੇਤਾ, ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਜਿਹੜੀ ਅੱਜ ਵਾਲੀ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ, ਆਈ ਥਿੰਕ ਕਿ ਕਈ ਪੱਖ ਜਿਹੜੇ ਨੇ ਜੀ ਉਹ ਸਾਹਮਣੇ ਆਉਣਗੇ ਇਸ ਮੀਟਿੰਗ ਤੋਂ ਬਾਅਦ ਕਿ ਪਾਰਟੀ ਜਿਹੜੀ ਹੈ ਜੀ, ਜਿਹੜੀਆਂ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਪੰਜਾਬ ਦੇ ਵਿੱਚ ਵੀ, ਖਾਸ ਤੌਰ ਦੇ ਉੱਤੇ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਸ ਤਰੀਕੇ ਨਾਲ ਚੱਲ ਰਹੇ ਨੇ ਕਿ ਉਹਨੂੰ ਕਿਵੇਂ ਠੱਲਦੀ ਹੈ ਜੀ। ਨਹੀਂ ਤਾਂ ਅਦਰਵਾਈਜ਼ ਇਹ ਹੈ ਜੀ ਕਿ ਇਹ ਬਾਗੀ ਸੁਰਾਂ ਉਹ ਹੋਰ ਵੱਡੀਆਂ ਹੋਣਗੀਆਂ ਜੀ ਔਰ ਜਿਹਦਾ ਨੁਕਸਾਨ ਨਿਰਸੰਦੇਹ ਪੰਜਾਬ ਦੇ ਵਿੱਚ ਇਸ ਪਾਰਟੀ ਨੂੰ ਹੋਊਗਾ। ਜੀ ਪੰਨੂ ਜੀ, ਤੇ ਕਿਹਾ ਜਾ ਰਿਹਾ ਕਿ ਇੱਕ ਭਵਿੱਖ ਦੇ ਵੋਟਰ ਨੇ ਰਾਜਨੀਤਿਕ ਸਵਾਲ ਕੀਤਾ, ਇਹਦਾ ਕੀ ਜਿਹੜੇ 'ਚ ਇੰਟਰਸਟਿੰਗ ਪੱਖ ਹੈਗਾ? ਦੇਖੋ, ਜਦੋਂ ਜਿਹੜੇ ਬੱਚੇ ਨੇ ਉਹ ਸਵਾਲ ਕਰਨ ਲੱਗ ਜਾਣ, ਫਿਰ ਰਾਜਨੀਤਿਕ ਜਿਹੜੇ ਲੋਕ ਨੇ ਉਹਨਾਂ ਨੂੰ ਅਕਲ ਨੂੰ ਆਪਣੀ ਨੂੰ ਹੱਥ ਜਿਹੜਾ ਉਹ ਜ਼ਰੂਰ ਮਾਰਨਾ ਚਾਹੀਦਾ ਜੀ। ਧੂਰੀ ਦੇ ਵਿੱਚ ਪਿੰਡ ਦਰੋਗੇਵਾਲਾ ਦੇ ਵਿੱਚ ਇੱਕ ਸਿਆਸੀ ਮੀਟਿੰਗ ਚੱਲ ਰਹੀ ਸੀਗੀ ਜੀ। ਅਚਾਨਕ ਸਟੇਜ ਦੇ ਉੱਤੇ ਇੱਕ ਭਵਿੱਖ ਦਾ ਵੋਟਰ ਜਿਹੜਾ ਜੀ ਉਹ ਪਹੁੰਚਿਆ। 9ਵੀਂ ਜਮਾਤ ਦੇ ਵਿੱਚ ਪੜ੍ਹਦੀ ਬੱਚੀ ਇੱਕ ਕਮਲਪ੍ਰੀਤ ਕੌਰ ਜਿਹੜੀ ਹੈ ਜੀ, ਉਹਨੇ ਸਵਾਲ ਜਿਹੜੇ ਸੀਗੇ ਉਹ ਸਿਆਸਤਦਾਨਾਂ ਦੇ ਮੂਹਰੇ ਇੱਕ ਖੜੇ ਕਰਤੇ ਜੀ। ਉਹਦੇ ਨਾਲ ਪੜ੍ਹਦਾ ਉਹਦਾ 6ਵੀਂ ਦੇ ਵਿੱਚ ਜਿਹੜਾ ਭਰਾ ਵੀ ਸੀਗਾ, ਉਹਨੇ ਇਹ ਗੱਲ ਕਹੀ ਕਿ ਉਹਦੀ ਜਿਹੜੀ ਮਾਂ ਹੈ, ਜਿਹੜੀ ਸਿਰਫ ਪੰਜਾਬ ਦੇ ਵਾਸਤੇ ਪੰਜਾਬ ਸਰਕਾਰ ਦੀ ਇੱਕ ਵਰਕਰ ਸੀ, ਜਿਹੜੀ 1200 ਰੁਪਏ ਮਹੀਨੇ ਦੇ ਉੱਤੇ ਕੰਮ ਕਰਦੀ ਸੀ ਜੀ ਕਿਚਨ ਦੇ ਵਿੱਚ ਜੀ। ਉਹਨੇ ਪਿਛਲੇ ਦਿਨਾਂ ਦੇ ਵਿੱਚ ਉਹਦੀਆਂ ਕੁਝ ਸਮੱਸਿਆਵਾਂ ਸਨ, ਉਹਨੇ ਕਿਤੇ ਪਰਮਿੰਦਰ ਸਿੰਘ ਢੀਂਡਸਾ ਦੇ ਮੂਹਰੇ ਜਿਹੜੀਆਂ ਦੀ ਉਹ ਰੱਖ ਦਿੱਤੀਆਂ। ਉਹ ਕਹਿੰਦੇ ਉਹਨੂੰ ਐਸੀ ਸਜ਼ਾ ਦਿੱਤੀ ਗਈ ਕਿ ਉਹਨੂੰ ਕੰਮ ਤੋਂ ਜਿਹੜਾ ਸੀਗਾ ਉਹ ਪਾਸੇ ਕਰ ਦਿੱਤਾ ਜੀ, ਸਿਰਫ ਇਸ ਕਰਕੇ ਕਿ ਤੂੰ ਸਵਾਲ ਜਿਹੜੇ ਸੀ ਉਹ ਕਿਉਂ ਖੜੇ ਕੀਤੇ। ਹੁਣ ਇਹ ਬੱਚੀ ਨੇ ਸਵਾਲ ਜਿਹੜੇ ਇਹ ਖੜੇ ਕੀਤੇ ਨੇ ਕਿ ਉਹਦੀ ਜਿਹੜੀ ਮੰਮੀ ਹੈ ਉਹ ਘਰ ਨਹੀਂ ਆਉਂਦੀ ਤੇ ਉਹਦੀ ਮਾਂ ਨੇ ਉਹਨੂੰ ਰੋਟੀ ਪਕਾਉਣੀ ਜ਼ਰੂਰ ਸਿਖਾ ਦਿੱਤੀ ਹੈ ਤੇ ਉਹ ਆਪਣੇ ਛੋਟੇ ਭਰਾ ਦਾ ਜਿਹੜਾ ਜੀ ਉਹ ਧਿਆਨ ਜ਼ਰੂਰ ਰੱਖ ਰਹੀ ਹੈ ਰੋਟੀ ਪਕਾ ਕੇ, ਜਦੋਂ ਕਿ ਉਹਦੀ ਜਿਹੜੀ ਮਦਰ ਹੈ ਜੀ ਉਹ ਜਿਹੜੀ ਐਜੀਟੇਸ਼ਨ ਆ ਉਹ ਕਰ ਰਹੀ ਹੈ ਇੱਕ ਟੈਂਟ ਲਾ ਕੇ। ਔਰ ਇਹਦੀ ਜਿਹੜੀ ਮਾਂ ਹੈ ਜੀ ਉਹਦੀ ਕੋਈ ਸੁਣਵਾਈ ਉੱਥੇ ਰਾਜਨੀਤਿਕ, ਹਾਲਾਂਕਿ ਸਾਰੇ ਰਾਜਨੀਤਿਕ ਜਿਹੜੇ ਨੇ ਜੀ ਢੇਰ ਲੱਗੇ ਪਏ ਨੇ ਉੱਥੇ ਧੂਰੀ ਦੇ ਵਿੱਚ, ਚਾਰ ਚਫੇਰੇ ਜਿਹੜੇ ਹੂਟਰ ਵੱਜਦੇ ਫਿਰਦੇ ਨੇ, ਪਰ ਇਹਦੀ ਮਾਂ ਦੀ ਸਾਰ ਜਿਹੜੀ ਹੈ ਜੀ ਉਹ ਕੋਈ ਲੈਣ ਵਾਲਾ ਨਹੀਂ ਹੈ ਇਸ ਬੱਚੀ ਦੀ। ਉਹ ਕਹਿੰਦੀ ਹੈ ਕਿ ਠੀਕ ਹੈ ਮੈਂ ਵੋਟਰ ਨਹੀਂ ਹੈ ਇੱਥੇ ਤੁਹਾਡੇ ਇਸ ਸਾਰੇ ਸਿਸਟਮ ਦੇ ਵਿੱਚ, ਪਰ ਸਵਾਲ ਤਾਂ ਮੇਰੇ ਹੈਗੇ ਨੇ ਕਿ ਮੇਰੀ ਮਾਂ ਜਿਹੜੀ ਆ ਉਹ ਕਿਵੇਂ ਘਰ ਆਵੇ ਤੇ ਜਿਹੜਾ 1200 ਰੁਪਈਆ ਉਹਨੂੰ ਤਨਖਾਹ ਆਉਂਦੀ ਸੀ ਜਿਹਦੇ ਨਾਲ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀਗਾ, ਉਹ ਕਿਹੜੇ ਤਰੀਕੇ ਦੇ ਨਾਲ ਦੁਬਾਰਾ ਜਿਹੜੀ ਸ਼ੁਰੂ ਹੋਵੇ। ਉਹਨੇ ਇਹ ਵੀ ਕਿਸਮ ਦੇ ਨਾਲ ਵੱਡਾ ਸਵਾਲ ਖੜਾ ਕਰਤਾ ਹੈ ਕਿ ਕੀ ਆਪਣੀਆਂ ਹੱਕੀ ਜਾਇਜ਼ ਮੰਗਾਂ ਦੇ ਵਾਸਤੇ ਇੱਕ ਸਵਾਲ ਖੜਾ ਕਰਨਾ ਹੀ ਗੁਨਾਹ ਹੋ ਗਿਆ ਪੰਜਾਬ ਦੇ ਵਿੱਚ ਕਿ ਉਹਦੀ ਨੌਕਰੀ ਜਿਹੜੀ ਹੈ ਜੀ ਉਹ ਸਾਈਡ ਲਾਈਨ ਕਰ ਦਿੱਤੀ ਗਈ।
ਬਿਲਕੁਲ ਜੀ, ਬਹੁਤ ਹੀ ਜਿਹੜੀ ਅਫਸੋਸ ਵਾਲੀ ਖਬਰ ਹੈ ਕਿ ਇਸ ਤਰ੍ਹਾਂ ਇਸ ਪਰਿਵਾਰ ਦੇ ਨਾਲ ਹੋਇਆ। ਅਤੇ ਇਸੇ ਤਰ੍ਹਾਂ ਜੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਵਾਸਤੇ ਦਿੱਲੀ ਦੇ ਵਿੱਚ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ, ਉਸ ਦੇ ਬਾਰੇ ਕੀ ਖਬਰ ਹੈ ਜੀ? ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ ਜੀ ਅਰਵਿੰਦ ਕੇਜਰੀਵਾਲ ਹੋਰੀ, ਉਹਨਾਂ ਜੀ, ਨੇ ਜਿਹੜੀ ਇਹ ਹੈਲਪਲਾਈਨ ਹੈ ਜੀ ਫੇਰ ਤੋਂ ਇੱਕ ਵਾਰੀ ਦਿੱਲੀ ਦੇ ਵਿੱਚ ਜਿਹੜੇ ਉਹ ਸ਼ੁਰੂ ਕੀਤੀ ਹੈ, ਐਂਟੀ ਕਰਪਸ਼ਨ ਹੈਲਪਲਾਈਨ 1031-1031 ਦੇ ਉੱਤੇ ਜਿਹੜਾ ਜੀ ਇੱਥੇ ਕੋਈ ਵੀ ਬੰਦਾ ਜਿਹੜਾ ਫੋਨ ਕਰਕੇ ਜਾਣਕਾਰੀ ਜਿਹੜੀ ਹੈ ਜੀ ਉਹ ਦੇ ਸਕਦਾ ਹੈ। ਟੋਲ ਫ੍ਰੀ ਨੰਬਰ ਜਿਹੜਾ ਜੀ ਉਹ ਦੱਸਿਆ ਗਿਆ, ਔਰ ਇਹ ਵੀ ਦੱਸਿਆ ਗਿਆ ਜੀ ਕਿ ਜਿਹੜੀ ਪਿਛਲੀ ਵਾਰੀ ਜਦੋਂ ਹੈਲਪਲਾਈਨ ਸ਼ੁਰੂ ਕੀਤੀ ਸੀ ਇਹਦੇ ਵਿੱਚ ਕਈ ਕਿਸਮ ਦੇ ਨਵੇਂ ਜਿਹੜੇ ਸੁਧਾਰ ਨੇ ਉਹ ਕੀਤੇ ਗਏ ਨੇ। ਕਾਲ ਸੈਂਟਰ ਜਿੱਥੇ ਕਿ ਇਹ ਕਾਲ ਜਾਊਗੀ ਉੱਥੇ 200 ਮੁਲਾਜ਼ਮ ਜਿਹੜੇ ਉਹ ਤਾਇਨਾਤ ਹੋਣਗੇ, 40 ਇੰਸਪੈਕਟਰ ਜਿਹੜੇ ਲਾਏ ਗਏ ਨੇ, ਔਰ ਇਹਦਾ ਬਜਟ ਜਿਹੜਾ ਜੀ 8 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਜਿਹੜਾ ਜੀ ਉਹ ਕਰ ਦਿੱਤਾ ਗਿਆ। ਦਿੱਲੀ ਸਰਕਾਰ ਨੇ ਹੈਲਪਲਾਈਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ। ਪੂਰੇ ਸ਼ਹਿਰ ਦੇ ਵਿੱਚ ਇਹਦੇ ਜਿਹੜੇ ਪੋਸਟਰ ਨੇ ਉਹ ਲਾਏ ਗਏ ਨੇ। ਹੈਲਪਲਾਈਨ ਲਾਂਚ ਕਰਨ ਦੇ ਮੌਕੇ ਉਹਨਾਂ ਨੇ ਆਪਣੇ ਜਿਹੜੇ ਵਿਰੋਧੀ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਔਰ ਇਹ ਕਿਹਾ ਕਿ ਜਦੋਂ ਪਿਛਲੀ ਵਾਰੀ ਉਹਨਾਂ ਨੇ ਹੈਲਪਲਾਈਨ ਜਾਰੀ ਕੀਤੀ ਸੀ ਤਾਂ ਉਹਦੇ ਵਾਸਤੇ ਉਹਨਾਂ ਨੇ ਜਿਹੜੇ ਵੱਡੇ ਲੋਕ ਸੀ ਉਹਨਾਂ ਨੂੰ ਬਚਾਉਣ ਦੇ ਵਾਸਤੇ 1900 ਤੇ ਤਕਰੀਬਨ ਜਿਹੜਾ 31 ਵਾਲਾ ਸੀਗਾ ਜੀ ਉਹ ਲਾਗੂ ਕਰ ਦਿੱਤਾ ਕਿ ਤਾਂ ਕਿ ਉਹਨਾਂ ਨੂੰ ਜਿਹੜਾ ਜੀ ਉਹ ਬਚਾਇਆ ਜਾ ਸਕੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਕਿ ਜੇ ਮਨੀਸ਼ ਸਿਸੋਦੀਆ ਹੋਰੀ ਕਰਪਸ਼ਨ ਕਰਦੇ ਫੜੇ ਜਾਣ ਜਾਂ ਉਹਨਾਂ ਨੇ ਕਿਹਾ ਕਿ ਮੈਂ ਕਰਪਸ਼ਨ ਕਰਦਾ ਫੜਿਆ ਜਾਵਾਂ ਤੇ ਸਾਡੀ ਵੀ ਸ਼ਿਕਾਇਤ ਜਿਹੜੀ ਆ ਜੀ ਟੋਲ ਫ੍ਰੀ ਨੰਬਰ ਦੇ ਉੱਤੇ ਕਰੋ ਤੇ ਸਾਨੂੰ ਜਿਹੜੇ ਉਹ ਜੇਲ੍ਹ ਦੇ ਵਿੱਚ ਪਾ ਦਿਓ। ਪਿਛਲੇ ਦਿਨਾਂ ਤੋਂ ਜਿਹੜੀ ਇਹ ਸਵਾਲ ਉੱਠ ਰਹੇ ਸਨ ਕਿ ਪਹਿਲਾਂ ਤਾਂ ਹੈਲਪਲਾਈਨ ਜਾਰੀ ਕੀਤੀ ਸੀ, ਇਸ ਵਾਰੀ ਸ਼ਾਇਦ ਸਰਕਾਰ ਨੇ ਹੈਲਪਲਾਈਨ ਜਿਹੜੀ ਆ ਉਹ ਜਾਰੀ ਨਹੀਂ ਕਰਨੀ, ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹਨਾਂ ਸਵਾਲਾਂ ਨੂੰ ਜਿਹੜਾ ਜੀ ਬਿਲਕੁਲ ਕੱਟਦਿਆਂ ਹੋਇਆ ਇਹ ਜਿਹੜੀ ਹੈਲਪਲਾਈਨ ਸੀ ਉਹ ਸ਼ੁਰੂ ਕਰ ਦਿੱਤੀ ਹੈ ਔਰ ਦੇਖਦੇ ਆ ਜੀ ਕਿ ਕਿਹੜੇ ਤਰੀਕੇ ਦੇ ਨਾਲ ਵਰਕ ਜਿਹੜਾ ਜੀ ਉਹ ਕਰਦੀ ਹੈ। ਇਹ ਕਿਹਾ ਜਾ ਰਿਹਾ ਕਿ ਪਿਛਲੀ ਵਾਰੀ ਜਦੋਂ 49 ਦਿਨ ਦੀ ਸਰਕਾਰ ਬਣੀ ਸੀਗੀ ਦਿੱਲੀ ਦੇ ਵਿੱਚ ਤਾਂ ਕਰਪਸ਼ਨ ਨੂੰ ਕਾਫੀ ਹੱਦ ਤੱਕ ਠੱਲ ਪੈ ਗਈ ਸੀ। ਖਾਸ ਤੌਰ ਦੇ ਉੱਤੇ ਸੜਕਾਂ ਦੇ ਉੱਤੇ ਜਿਹੜੇ ਪੁਲਿਸ ਵਾਲੇ ਜਿਹੜੇ ਰੋਕਦੇ ਨੇ ਪੈਸੇ ਲੈਂਦੇ ਨੇ ਉਹ ਡਰ ਗਏ ਸਨ ਇੱਕਦਮ। ਹੁਣ ਦੇਖਦੇ ਆ ਜੀ ਇਸ ਵਾਰੀ ਇਹ ਚੀਜ਼ਾਂ ਜਿਹੜੀਆਂ ਵਰਕ ਕਰਦੀਆਂ ਨੇ ਜੀ। ਬਿਲਕੁਲ ਜੀ, ਦੇਖਣਾ ਹੈ ਜੀ, ਸਮਾਂ ਹੀ ਦੱਸੇਗਾ ਇਹ ਚੀਜ਼ ਤਾਂ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਜੀ ਸਾਂਝਾ ਕਰੋ ਅਜਨਮ ਜੀ ਕਿ ਝੰਡਾ ਚੁੱਕਿਆ ਬੈਂਸਾ ਲੁਧਿਆਣੀਆਂ ਨੇ, ਦੋਵੇਂ ਬਾਦਲ ਪਹਿਲਾਂ ਸੀ ਨਾਲ ਮੀਆਂ। ਝੰਡਾ ਚੁੱਕਿਆ ਬੈਂਸਾ ਲੁਧਿਆਣੀਆਂ ਨੇ, ਦੋਵੇਂ ਬਾਦਲ ਪਹਿਲਾਂ ਸੀ ਨਾਲ ਮੀਆਂ। ਸੇਵਾ ਬਾਦਲਾਂ ਦੀ ਕੀਤੀ ਬਹੁਤ ਸੀਗੀ, ਬਣੇ ਬਾਦਲ ਵੀ ਉਹਨਾਂ ਦੀ ਢਾਲਵੀਂ ਆ। ਆ ਗਈ ਚੋਣ ਅਸੈਂਬਲੀ ਪਿਆ ਰੱਤਾ, ਬਾਦਲ ਭੇੜ ਨਾ ਸਕੇ ਸੀ ਟਾਲਵੀਆਂ। ਸਿੱਧਾ ਪੇਚਾ ਉਹ ਲੈਣ ਨੂੰ ਆਏ ਮੂਹਰੇ, ਮੁੱਦਾ ਉਹਨਾਂ ਨੇ ਲਿਆਈ ਭਾਲਵੀਆਂ। ਜਿਹੜੀ ਲੁੱਟ ਪਈ ਰੇਤ ਤੇ ਬੱਜਰੀ ਦੀ, ਕਹਿੰਦੇ ਲੁੱਟ ਕੇ ਦੇਵਣੀ ਰੋਕਵੀਆਂ। ਜਿਹੜੀ ਲੁੱਟ ਪਈ ਰੇਤ ਤੇ ਬੱਜਰੀ ਦੀ, ਕਹਿੰਦੇ ਲੁੱਟ ਕੇ ਦੇਵਣੀ ਰੋਕਵੀਆਂ। ਦੁਖੀ ਆਇਆ ਪੰਜਾਬ ਹੈ ਪਿਆ ਸਾਰਾ, ਇਸ ਭੇੜ ਤੋਂ ਟਹਿਕ ਪਏ ਲੋਕ ਮੀਆਂ। ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਪੰਨੂ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਸੁਣ ਰਹੇ ਸੀਗੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਨੂੰ ਸਪਾਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਨੇ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਜੀ ਨੇ ਕਲੋਵਿਸ ਤੋਂ, ਗੁਰਜੀਤ ਸਿੰਘ ਝਾਮਪੁਰ ਜੀ ਨੇ ਫਰੀਮੌਂਟ ਤੋਂ, ਸਤਨਾਮ ਸਿੰਘ ਸ਼ੇਰਗਿੱਲ ਅਤੇ ਉਹਨਾਂ ਦੇ ਪਰਿਵਾਰ ਨੇ ਸੰਗਰ ਤੋਂ, ਹਰਕੇਵਲ ਸਿੰਘ ਅਤੇ ਰਵਿੰਦਰ ਕੌਰ ਅਟਵਾਲ ਜੀ ਨੇ ਰੋਜ਼ਵਿਲ ਤੋਂ। ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ। ਸਰੋਤਿਓ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਜ਼ਰੂਰ ਕਾਲ ਕਰਿਓ ਜੀ 408-272-5200। ਤੁਸੀਂ ਸੁਣ ਰਹੇ ਸੀਗੇ ਪੰਜਾਬੀ ਰੇਡੀਓ ਇਸੇ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ। ਫਿਲਹਾਲ ਜੀ ਦਿਓ ਇਜਾਜ਼ਤ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।